ਸਾਡੇ यहाँ हमेशा ਇਹ ਮਸਲਾ ਰਹਿੰਦਾ ਹੈ ਕਿ ਕੋਈ ਇੱਕ ਮਜ਼ਮੂਨ ਲਿਖਣਾ ਹੋਵੇ, ਕੋਈ ਖਬਰ ਬਣਾਉਣੀ ਹੋਵੇ, ਕੋਈ ਇੱਕ ਕੰਮ ਕਰਨਾ ਹੋਵੇ ਨਾ, ਤੇ ਅਸੀਂ ਕਈ ਦਿਨ ਲਗਾ ਦਿੰਦੇ ਹਾਂ ਕਿ ਜੀ ਸਿਹਤ ਸਹੀ ਨਹੀਂ ਹੈ, ਬੁਖਾਰ ਹੈ, ਕੋਈ ਹੋਰ ਮਸਲਾ ਹੈ, ਕੋਈ ਹੋਰ ਪ੍ਰੋਬਲਮ ਹੈ। ਮੈਂ ਉਸ ਬੰਦੇ ਨੂੰ ਜਾਣਨਾ, ਸਾਡੇ ਉਹ ਸੀਨੀਅਰ ਸਨ, ਔਰ ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਪੰਜਾਬੀ ਅਦਬੀ ਬੋਰਡ ਵਿੱਚ ਸੀ। ਔਰ ਇੱਕ ਦਿਨ ਮੈਨੂੰ ਫੋਨ ਆਇਆ ਕਿ ਉਹ ਹਮੇਸ਼ਾ ਛੋਟੇ ਭਾਈਆਂ ਦਾ ਗੱਲ ਕਰਦੇ ਸਨ ਮੇਰੇ ਨਾਲ ਕਿ ਯਾਰ ਉਹ ਭਾਈ ਸਾਹਿਬ ਨੂੰ ਸ਼ੌਕ ਚੜਿਆ ਹੈ ਕੰਮ ਕਰਨ ਦਾ, ਤੇ ਉਹ ਕੋਈ ਰਿਸਰਚ ਕਰਨਾ ਚਾਹੁੰਦੇ ਨੇ, ਤੇ ਉਹ ਤੁਹਾਡੇ ਕੋਲ ਆਉਣਗੇ, ਜਵੇਦ ਅਕਰਮ ਸਾਹਿਬ। ਤੇ ਜਵੇਦ ਸਾਹਿਬ ਆਏ ਔਰ ਉਹਨਾਂ ਨੇ ਬਹੁਤ ਜ਼ਬਰਦਸਤ, ਮੇਰਾ ਜਦੋਂ ਪਹਿਲੀ ਮੁਲਾਕਾਤ ਹੋਈ ਮੈਂ ਕਿਹਾ, ਕਿਉਂਕਿ ਇੱਕ ਫੈਮਿਲੀ ਹੀ ਪੰਜਾਬੀ ਹੈ ਔਰ ਗੁੜਤੀ ਬਹੁਤ ਵੱਡੀ ਹੈਗੀ। ਉਹਨਾਂ ਨੇ ਹੁਣ ਮੈਨੂੰ ਯਾਦ ਨਹੀਂ PTV ਤੇ ਜਾਂ ਪਤਾ ਨਹੀਂ ਕਿਹੜੇ ਚੈਨਲ ਤੇ ਸੂਫੀ ਸ਼ਾਇਰਾਂ ਦੇ ਹਵਾਲੇ ਨਾਲ ਔਰ ਬੜੀ ਰਿਸਰਚ ਬੇਸਡ ਚੀਜ਼ਾਂ ਬਣਾਈਆਂ, ਬਹੁਤ ਅੱਛੀਆਂ। ਜਿੱਥੋਂ ਤੱਕ ਜੁਨੇਦ ਹੋਰਾਂ ਦਾ ਤਾਲੁਕ ਹੈ, ਔਰ ਜਿਹੜੀ ਮੈਂ ਪਹਿਲੇ ਗੱਲ ਕੀਤੀ ਸੀ ਨਾ ਕਿ ਸਾਨੂੰ ਅਗਰ ਥੋੜ੍ਹਾ ਜਿਹਾ ਕੋਈ ਇੱਕ ਅੱਧਾ ਸਫ਼ਾ ਲਿਖਣਾ ਪਵੇ ਤੇ ਪ੍ਰੋਬਲਮ ਵਿੱਚ ਪੈ ਜਾਂਦੇ ਹਾਂ ਔਰ ਕਹਿੰਦੇ ਹਾਂ ਕਿ ਜਾਂ ਬਾਹਰ ਪਾਉਂਦੇ ਹਾਂ। ਉਸ ਬੰਦੇ ਨੇ ਬੜੇ ਅਰਸੇ ਤੋਂ ਉਹਨੂੰ ਪਤਾ ਚੱਲ ਗਿਆ ਸੀ ਕਿ ਮੇਰੇ ਨਾਲ ਇਹ ਮਸਲਾ ਹੈਗਾ। ਉਸ ਦੌਰਾਨ ਉਹ ਜਿਤਨਾ ਕੰਮ ਕਰਦਾ ਰਿਹਾ, ਔਰ ਪੰਜਾਬੀ ਔਰ ਪੰਜਾਬ ਦੇ ਨਾਲ ਤਾਲੁਕ ਰੱਖਣ ਵਾਲਾ ਉਹ ਪੂਰੇ ਪਾਕਿਸਤਾਨ ਵਿੱਚ ਜਿੱਥੇ ਵੀ ਬੰਦਾ ਸੀ ਉੱਥੇ ਤੀਕ ਉਹ ਚੀਜ਼ ਪਹੁੰਚਾਉਂਦਾ ਸੀ। ਅਸੀਂ ਯੂਨੀਵਰਸਿਟੀ 'ਚ ਇੱਕ ਕਾਨਫਰੰਸ ਕਰਾਈ ਔਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਤੁਸੀਂ ਇੱਕ ਸੈਸ਼ਨ ਨੂੰ ਚਲਾਓਗੇ ਜਾਂ ਜੋ ਵੀ ਤੁਸੀਂ ਕਰਨਾ ਹੈ। ਤਾਂ ਉਹ ਕਹਿੰਦਾ ਯਾਰ ਤੈਨੂੰ ਪਤਾ ਹੀ ਹੈ ਕਿ ਮੇਰਾ ਤਾਂ ਇਹ ਮਸਲਾ ਹੁੰਦਾ ਹੈ ਕਿ ਬੜੀ ਮੁਸ਼ਕਿਲ ਨਾਲ ਨਾ, ਲੇਕਿਨ ਇਹ ਜ਼ਰੂਰ ਕਰੋ ਕਿ ਅਗਰ ਤੁਸੀਂ ਉੱਥੇ ਕਰ ਸਕਦੇ ਹੋ ਤਾਂ ਕੋਈ ਰਿਸਰਚ ਦਾ ਵੀ ਔਰ ਦੂਸਰਾ ਕੰਮ ਹੀ ਕਰਾਓ। ਤੇ ਮੈਂ ਕਿਹਾ ਜੀ ਬੜਾ ਅੱਛਾ ਹੈ, ਲੇਕਿਨ ਅਗਰ ਤੁਸੀਂ ਲਿਖ ਕੇ ਮੈਨੂੰ ਭੇਜ ਦਿਓ ਇੱਕ ਲੈਟਰ ਤੇ ਹੋਰ ਜ਼ਿਆਦਾ ਬਿਹਤਰ ਹੋ ਜਾਏਗਾ। ਉਸ ਇੱਕ ਲੈਟਰ ਦੀ ਬੁਨਿਆਦ ਤੇ ਸਾਡੀ ਯੂਨੀਵਰਸਿਟੀ ਨੇ ਮੇਰੇ ਉਸ ਜਿਵੇਂ ਕੰਮ ਲਾਇਆ, ਔਰ ਯਕੀਨ ਕਰੋ ਕਿ ਪੂਰੇ ਪੰਜਾਬ ਵਿੱਚੋਂ ਕੋਈ 1000 ਤੋਂ ਉੱਤੇ ਅਸੀਂ ਸ਼ਾਇਰ ਜਿਹੜੇ ਨੇ ਉਹਨਾਂ ਦਾ ਕਲਾਮ ਇਕੱਠਾ ਕੀਤਾ। ਸੋ ਇਹ ਉਸ ਜੁਨੇਦ ਅਕਰਮ ਦੀ ਵਜ੍ਹਾ ਤੋਂ ਹੈ। ਔਰ ਜੁਨੇਦ ਅਕਰਮ ਦੀ ਵਜ੍ਹਾ ਤੋਂ ਹੋਰ ਕਿਤਨੇ ਕੰਮ ਹੋਏ ਕਿ ਜਿਹੜੇ ਸਾਡੇ ਆ ਪੰਜਾਬੀ ਦਾ ਪਹਿਲਾ ਪਰਚਾ 1951 ਦੇ ਨੇੜੇ ਬਾਬਾ ਪੰਜਾਬੀ ਸੂਫੀ ਫਕੀਰ ਮੁਹੰਮਦ ਫਕੀਰ ਨੇ ਸ਼ੁਰੂ ਕੀਤਾ। ਉਹਨੂੰ ਰੀਪ੍ਰਿੰਟ ਕਰਦੇ ਰਹੇ, ਉਹਨਾਂ ਦੇ ਐਡੀਟੋਰੀਅਲ ਉਹਨਾਂ ਨੇ ਇਕੱਠੇ ਕੀਤੇ, ਉਹਨਾਂ ਦੇ ਨਾਂ 'ਤੇ ਜਿਹੜੀ ਡਾਕ ਆਉਂਦੀ ਸੀ, ਔਰ ਹਾਲੀ ਪਤਾ ਨਹੀਂ ਉਹਦੇ ਜ਼ਿਹਨ 'ਚ ਕੀ ਕੀ ਕੰਮ ਸਨ। ਹਰ ਉਹ ਕੰਮ ਜਿਹੜਾ ਸਾਡੇ ਤੀਕ ਸਾਡੀ ਸੂਫੀਆਨਾ ਸ਼ਾਇਰੀ ਜਾਂ ਕਲਾਸਿਕੀ ਸ਼ਾਇਰੀ ਜਾਂ ਫੋਕ ਅਦਬ ਦੀ ਸੂਰਤ ਵਿੱਚ ਸਾਡੇ ਤੀਕ ਕਪੜਿਆ, ਅਤੇ ਉਹਦੇ ਜਿਹੜੇ ਮੋਢੀ ਸਨ ਉਹਨਾਂ 'ਚੋਂ ਫਕੀਰ ਮੁਹੰਮਦ ਫਕੀਰ ਹੋਰੀ ਇੱਕ ਸਨ। ਹਾਲੀ ਵੀ ਅਸੀਂ ਉਹ ਕੰਸਲਟ ਕਰਨੇ ਆ, ਜਦੋਂ ਵੀ ਰਿਸਰਚ ਕਰਨੀ ਹੁੰਦੀ ਹੈ, ਜਦੋਂ ਵੀ ਕੰਮ ਕਰਨਾ ਹੁੰਦਾ ਹੈ, ਅਤੇ ਸੂਫੀ ਸਾਹਿਬ ਦਾ ਕੀਤਾ ਜਿਹੜਾ ਕੰਮ ਹੈ ਉਹ ਹਮੇਸ਼ਾ ਉਹਨੂੰ ਮਿੱਥਿਆ ਜਾਂਦਾ ਹੈ ਸਾਹਮਣੇ। ਲੇਕਿਨ ਉਹ ਕੰਮ ਵੀ ਸਾਡੇ ਤੀਕ ਨਾ ਆਉਂਦਾ ਜਾਂ ਅਸੀਂ ਉਹਦੇ ਤੱਕ ਨਾ ਪਹੁੰਚ ਸਕਦੇ ਅਗਰ ਜੁਨੇਦ ਨੂੰ ਰੀਪ੍ਰਿੰਟ ਨਾ ਕਰਨਾ ਸ਼ੁਰੂ ਕਰਦਾ, ਪਰਚਾ ਰੀਪ੍ਰਿੰਟ ਨਾ ਕਰਨਾ ਸ਼ੁਰੂ ਕਰਦਾ, ਹੋਰ ਕਈ ਕੰਮ। ਅਤੇ ਭੱਟ ਸਾਹਿਬ ਦਾ ਉਹ ਅਸੀਂ ਹੁਣ ਤੱਕ ਇਸ ਜ਼ੇਨ ਵਿੱਚ ਇਹ ਚੀਜ਼ ਲੈ ਕੇ ਚੱਲਦੇ ਆਏ ਕਿ ਜੀ 70 72 75 ਸਾਲ ਲੰਘ ਗਏ ਪਾਕਿਸਤਾਨ ਨੂੰ ਬਣੇ ਹੋਏ, ਔਰ ਪੰਜਾਬ ਬਾਰੇ ਜਾਂ ਪੰਜਾਬੀ ਬਾਰੇ ਕੋਈ ਸੀਰੀਅਸ ਸਰਕਾਰ ਨੇ ਹਾਲੀ ਵੀ ਸੀਰੀਅਸ ਨਹੀਂ ਹੈ ਔਰ ਕਦੀ ਵੀ ਨਹੀਂ ਹੋਣਾ। ਲੇਕਿਨ ਇਹ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਅੱਜ ਭੱਟ ਸਾਹਿਬ ਵਰਗੇ, ਇਹਨਾਂ ਨੇ ਹੁਣੇ ਨਦੀਮ ਸਾਹਿਬ ਨੇ ਕਿਹਾ ਕਿ ਕੋਈ ਬੱਚਾ ਰਿਸਰਚ ਕਰਨਾ ਚਾਹੇ ਉਹ ਆ ਸਕਦਾ। ਇੱਥੇ ਕਿਤਾਬਾਂ ਨੇ ਭੱਟ ਸਾਹਿਬ ਦਾ ਹਾਲੀ ਬਹੁਤ ਜ਼ਿਆਦਾ ਔਰ ਜ਼ਬਰਦਸਤ ਪਲਾਨ ਹੈ ਕਿ ਇਹਨੂੰ ਅਸੀਂ ਇੱਕ ਬਹੁਤ ਰਿਸਰਚ ਸੈਂਟਰ ਬਣਾਵਾਂਗੇ। ਸੋ ਮੈਨੂੰ ਯਕੀਨ ਹੈ ਕਿ ਇੰਨਾ ਇੱਕ ਕੰਮ BS ਲੈਵਲ 'ਤੇ ਜਾਂ MS ਔਰ MPhil ਔਰ PhD ਦੀ ਸਤ੍ਹਾ 'ਤੇ ਹੋ ਰਿਹਾ ਕਿ ਜੁਨੇਦ ਹੋਰਾਂ ਦੇ ਹਵਾਲੇ ਨਾਲ ਰਿਸਰਚ ਦਾ ਕੰਮ ਸ਼ੁਰੂ ਹੋ ਗਿਆ ਹੋਏਗਾ। ਲੇਕਿਨ ਅਗਰ ਨਹੀਂ ਵੀ ਹੋਇਆ ਤਾਂ ਪਿਛਲੇ ਸਾਲ ਜਿਹੜਾ ਸੋਹਲ ਸਾਹਿਬ ਨੇ ਔਰ ਬਾਕੀ ਦੋਸਤਾਂ ਨੇ, ਮੇਰਾ ਖਿਆਲ ਹੈ ਕਿ ਉਹ ਵੀ ਕਿਸਮਤ ਵਾਲੇ ਦੋਸਤ ਅਹਿਬਾਬ ਹੁੰਦੇ ਨੇ, ਜਾਂ ਇਹਨਾਂ ਨੂੰ ਇੱਕ ਕਿਸ ਤਰ੍ਹਾਂ ਦੀ ਚੀਜ਼ ਮਿਲੀ ਹੋਈ ਹੈ ਕਿ ਇਹਨਾਂ ਨੇ ਵੀ ਪੰਜਾਬੀ ਦੀ ਪ੍ਰਮੋਸ਼ਨ ਨੂੰ ਸੀਨੇ ਨਾਲ ਲਾਇਆ ਹੋਇਆ ਹੈ। ਔਰ ਹਾਲਾਂਕਿ ਬਹੁਤ ਮਸਰੂਫ ਨੇ, ਪਰ ਉਹ ਕੰਮ ਜ਼ਰੂਰ ਕਰਦੇ ਰਹਿੰਦੇ ਨੇ ਜਿਹੜਾ ਜੁਨੇਦ ਦੀ ਖਹਿਸ਼ ਸੀ ਜਾਂ ਉਹਦੀ ਜਿਹੜੀ ਸਦਰ ਸੀ। ਮਸਲਨ ਪੰਜਾਬੀ ਦਾ ਪਰਚਾ ਵੀ ਹੁਣ ਆ ਰਿਹਾ ਹੈ, ਹੋਰ ਕੰਮ ਵੀ ਹੋ ਰਹੇ ਨੇ।
ਲੇਕਿਨ ਇੰਨਾ ਖੂਬਸੂਰਤ ਔਰ ਇੰਨਾ ਜ਼ਬਰਦਸਤ ਪਿੱਛੇ ਉਹਨਾਂ ਨੇ ਉਹ ਪੰਜਾਬੀ ਦਾ ਨੰਬਰ ਵੀ ਸੋਹਲ ਜੁਨੇਦ ਹੋਰਾਂ ਦੇ ਹਵਾਲੇ ਨਾਲ ਕੱਢਿਆ। ਅਤੇ ਮੈਂ ਸਮਝਣਾ ਕਿ ਇਹੀ ਉਹ ਹਸਤੀਆਂ ਜਾਂ ਇਹੀ ਉਹ ਸ਼ਖਸੀਆਤ ਨੇ ਜਿਹੜੀਆਂ ਇਸ ਹੁਮਸ ਔਰ ਹਬਸ ਭਰੀ ਸੂਰਤ ਹਾਲ ਦੇ ਵਿੱਚ ਸਾਡੀ ਜ਼ਬਾਨ ਲਈ, ਸਾਡੇ ਅਦਬ ਲਈ, ਸਾਡੇ ਲਿਟਰੇਚਰ ਲਈ ਬਹੁਤ ਸਹਾਰਾ, ਬਹੁਤ ਵੱਡਾ ਥੰਮ ਨੇ। ਔਰ ਸਾਡੀ ਖੁਸ਼ਕਿਸਮਤੀ ਇਹ ਹੁਣੇ ਜ਼ਿਕਰ ਕੀਤਾ ਭੱਟ ਸਾਹਿਬ ਨੇ ਕਿ ਮਿਨਾਜ਼ ਸਾਹਿਬ ਤਸ਼ਰੀਫ ਰੱਖਦੇ ਨੇ। ਅਗਰ ਅਸੀਂ ਪਹਿਲੇ ਜ਼ਮਾਨੇ ਦੇ ਅਦਬ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਤੈਬ ਸਾਹਿਬ ਦਾ ਨਾਂ ਅਸੀਂ ਬਿਲਕੁਲ ਨਹੀਂ ਭੁੱਲ ਸਕਦੇ, ਜੋ ਉਹਨਾਂ ਨੇ ਖਿਦਮਾਤ ਦਿੱਤੀਆਂ। ਸੋ ਹਰ ਬੰਦਾ ਜਿਹੜਾ ਇੱਥੇ ਅੱਜ ਵੀ ਮੌਜੂਦ ਹੈ ਔਰ ਪੰਜਾਬੀ ਨਾਲ ਜੁੜਿਆ ਰਿਹਾ ਹੈ, ਉਹਨਾਂ ਦੀਆਂ ਖਿਦਮਾਤ ਹੀ ਨੇ, ਉਹਨਾਂ ਦੇ ਕੰਮ ਹੀ ਨੇ ਜਿਨ੍ਹਾਂ ਦਾ ਫਲ ਅਸੀਂ ਖਾ ਰਹੇ ਹਾਂ। ਔਰ ਸਾਨੂੰ ਇਹਨਾਂ ਦੀ ਦੁਆ ਵੀ ਚਾਹੀਦੀ ਹੈ, ਆਸ਼ੀਰਵਾਦ ਵੀ ਚਾਹੀਦੀ ਹੈ ਕਿ ਇਹ ਜਿਹੜੇ ਕੰਮ ਚੱਲ ਰਹੇ ਨੇ ਉਹ ਚੱਲਦੇ ਰਹਿਣ। ਔਰ ਜੁਨੇਦ ਦੇ ਹਵਾਲੇ ਨਾਲ ਜਿਹੜਾ ਕੋਈ ਕੰਮ ਹੋਣਾ ਚਾਹੀਦਾ ਹੈ, ਮਤਲਬ ਉਹਨੇ ਸ਼ਾਇਰੀ ਕੀਤੀ, ਉਰਦੂ 'ਚ ਵੀ ਕੀਤੀ, ਪੰਜਾਬੀ 'ਚ ਵੀ ਕੀਤੀ, ਰਿਸਰਚ ਦਾ ਵੀ ਕੰਮ ਕੀਤਾ, ਬਹੁਤ ਜ਼ਿਆਦਾ ਕੰਮ ਕੀਤਾ। ਜਦੋਂ ਪੰਜਾਬ ਯੂਨੀਵਰਸਿਟੀ 'ਚ ਫਕੀਰ ਮੁਹੰਮਦ ਫਕੀਰ ਚੇਅਰ ਬਣੀ ਅਤੇ ਉਸ ਹਵਾਲੇ ਨਾਲ ਵੀ। ਅਤੇ ਅੱਜ ਦੀ ਜਿਹੜੀ ਮਹਿਫਲ ਹੈ ਇਹਨੂੰ ਮੁਨੱਕਦ ਕਰਨ 'ਤੇ ਮੈਂ ਭੱਟ ਸਾਹਿਬ ਦਾ ਵੀ ਔਰ ਹੋਰ ਦੋਸਤਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਇੱਕ ਐਸੇ ਦੋਸਤ ਨੂੰ ਯਾਦ ਰੱਖਿਆ ਹੋਇਆ ਹੈ ਜਿਹਨੇ ਹਮੇਸ਼ਾ ਪੰਜਾਬੀ ਨੂੰ ਔਰ ਪੰਜਾਬ ਨੂੰ ਯਾਦ ਰੱਖਿਆ। ਬਹੁਤ ਸ਼ੁਕਰੀਆ ਜੀ।